ਕਲਾਈਮੇਟ ਚੇਂਜ ਦੇ ਚੱਲਦਿਆਂ ਕਾਫੀ ਜ਼ਿਆਦਾ ਮੌਸਮ ਦੇ ਵਿੱਚ ਤਬਦੀਲੀਆਂ ਆਪਾਂ ਨੂੰ ਦਿਖ ਰਹੀਆਂ ਆ। ਪੂਰੇ ਮੁਲਕ ਭਰ ਦੇ ਵਿੱਚ ਕਹਿੰਦੇ ਵੀ ਗਰਮੀ ਵਾਲੇ ਤਾਪਮਾਨ ਆਲਰੇਡੀ ਆ ਚੁੱਕੇ ਆ। ਬਹੁਤ ਸਾਰੇ ਸਾਊਥ ਵੈਸਟ ਤੇ ਨਾਰਥ ਈਸਟ ਇਲਾਕੇ ਦੇ ਵਿੱਚ ਕਹਿੰਦੇ ਮਈ ਮਹੀਨੇ ਦੇ ਵਿੱਚ ਜੁਲਾਈ ਵਾਲੀ ਗਰਮੀ ਪੈ ਰਹੀ ਆ। ਕਈ ਥਾਵਾਂ ਦੇ ਉੱਤੇ ਐਵਰੇਜ ਦੇ ਨਾਲੋਂ 25 ਡਿਗਰੀ ਵੱਧ ਜਿਹੜਾ ਤਾਪਮਾਨ ਆ ਉਹ ਰਿਕਾਰਡ ਕੀਤਾ ਜਾ ਰਿਹਾ ਹੈਗਾ। ਸੋ ਲੋਅਰ 48 ਸਟੇਟਸ ਦੇ ਵਿੱਚ ਹੁਣ ਤੱਕ ਕਹਿੰਦੇ ਵੀ 11ਵਾਂ ਦਿਨ ਆ ਗਿਆ ਹੈ ਲਗਾਤਾਰ ਰਿਕਾਰਡ ਹੀਟ ਜਿਹੜੀ ਆ ਉਸ ਦਾ ਪੈਣ ਦਾ। ਕਹਿੰਦੇ ਵੀ ਜਿਹੜੇ ਇਸ ਟਾਈਮ ਵੱਧ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਉਹ 15 ਤੋਂ 25 ਡਿਗਰੀ ਐਵਰੇਜ ਇਸ ਦੇ ਵਿੱਚ ਹੈਗਾ। ਕਹਿੰਦੇ ਹੁਣ ਆਮ ਹੀ ਮਿਡ 90s ਤੇ ਲੋ 100s ਦੇ ਵਿੱਚ ਟੈਂਪਰੇਚਰ ਦੇਖਿਆ ਜਾ ਰਿਹਾ ਹੈਗਾ ਆ ਸਾਊਥ ਵੈਸਟ ਤੋਂ ਲੈ ਕੇ ਨਾਰਥ ਈਸਟ ਦੇ ਵਿੱਚ। ਉਧਰ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਵੈਦਰ ਪੈਟਰਨ ਜਿਹੜਾ ਉਹ ਚੇਂਜ ਹੋ ਰਿਹਾ ਆ। ਮਈ ਮਹੀਨੇ ਦੇ ਵਿੱਚ ਹੀ ਹੁਣ ਕਹਿੰਦੇ ਆ ਵੀ ਅੱਗਾਂ ਦਾ ਵਾਈਲਡ ਫਾਇਰ ਸੀਜ਼ਨ ਜਿਹੜਾ ਉਹ ਸ਼ੁਰੂ ਹੋ ਸਕਦਾ ਆ। ਸੋ ਕਹਿੰਦੇ ਵੀ ਇਹ ਜਿਹੜਾ ਰੀਸੈਂਟ ਪੈਟਰਨ ਜਿਹੜਾ ਚੇਂਜ ਹੋਇਆ ਆ, ਆਮ ਦੇ ਨਾਲੋਂ ਵੱਧ ਗਰਮੀ ਜਿਹੜੀ ਪੈ ਰਹੀ ਆ ਉਸ ਨੇ ਸਭ ਕੁਝ ਬੇਹਾਲ ਕੀਤਾ ਆ। ਸੋ ਅੱਗਾਂ ਲਗਾਤਾਰ ਵੱਧ ਰਹੀਆਂ ਨੇ, ਗਰਮੈਸ਼ ਜਿਹੜੀ ਆ ਉਹ ਪਹਿਲੋਂ ਦੇ ਨਾਲੋਂ ਵੱਧ ਪੈ ਰਹੀ ਆ। ਸੋ ਇਹ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈਗਾ ਆ। ਸੋ ਹੋਪਫੁਲੀ ਜਿਹੜਾ ਉਹ ਬਚਾ ਰਵੇ। ਸੈਕਰਾਮੈਂਟੋ ਦੇ ਆਫਿਸ ਵੈਦਰ ਸਰਵਿਸ ਸੈਕਰਾਮੈਂਟੋ ਆਫਿਸ ਨੇ ਫਾਇਰ ਵਾਚ ਦੀ ਆਲਰੇਡੀ ਵਾਰਨਿੰਗ ਦੇ ਦਿੱਤੀ ਆ। ਸੈਕਰਾਮੈਂਟੋ ਵੈਲੀ, ਨਦਰਨ ਸੈਨ ਵਕੀਨ ਵੈਲੀ ਤੇ ਫੁੱਟ ਹਿਲਸ ਦੇ ਵਿੱਚ ਜਿਹੜੀਆਂ 2000 ਫੁੱਟ ਤੋਂ ਥੱਲੇ ਹੈਗਾ ਆ। ਤੇਜ਼ ਹਵਾਵਾਂ ਦਾ ਦੌਰ ਪਿਛਲੇ 1 ਵੀਕ ਤੋਂ ਆਪਾਂ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਹਾਂ ਵੀ ਉਹ ਚੱਲ ਰਿਹਾ ਆ, ਤੇ ਇਹ ਸਭ ਤੋਂ ਵੱਡਾ ਇੱਕ ਕਾਰਨ ਰਹਿੰਦਾ ਆ ਕਿਸੇ ਵੀ ਵਾਈਲਡ ਫਾਇਰ ਦੇ ਲੋੜੋਂ ਵੱਧ ਤੇ ਤੇਜ਼ੀ ਦੇ ਨਾਲ ਜਿਹੜਾ ਉਹ ਫੈਲਣ ਦੇ ਲਈ। ਸੋ ਹੋਪਫੁਲੀ ਕੁਛ ਠੀਕ ਹੋਵੇ, ਪਰ ਭਵਿੱਖ ਜਿਹੜਾ ਕੋਈ ਬਹੁਤਾ ਚੰਗਾ ਜਿਹੜਾ ਇਸ ਦੇ ਬਾਬਤ ਨਹੀਂ ਲੱਗ ਰਿਹਾ ਜੀ। ਜੇ ਫਾਇਰ ਦੀ ਗੱਲ ਕਰਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਲਗੂਨਾ ਨਿਕਲ ਏਰੀਏ 'ਚ 30 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ ਸੀ। ਅੱਜ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨੇ ਗ੍ਰਿਫਿਥ ਪਾਰਕ ਆਬਜ਼ਰਵੇਟਰੀ ਹੈਗੀ ਆ, ਉੱਥੇ ਉਹਦੇ ਲਾਗੇ ਅੱਗ ਲੱਗ ਗਈ ਸੀ 50 ਫੁੱਟ ਬਾਈ 100 ਫੀਟ ਸਾਈਜ਼ ਦੀ, ਤੇ ਇੱਕਦਮ ਉਹਨਾਂ ਨੇ ਫਾਇਰ ਡਿਪਾਰਟਮੈਂਟ ਨੇ ਅਲਰਟ ਜਾਰੀ ਕੀਤਾ 2:45 ਤੇ ਸ਼ਾਮੀ ਆਫਟਰਨੂਨ ਦੇ ਵਿੱਚ 3:25 ਤੇ ਅੱਗ ਬਹੁਤ ਜ਼ਿਆਦਾ ਫੈਲ ਗਈ ਤੇ ਵਿਦਿਨ ਹਾਫ ਐਨ ਆਵਰ 92 ਦੇ ਕਰੀਬ ਫਾਇਰ ਫਾਈਟਰਸ ਉਸ ਨੂੰ ਬੁਝਾਉਣ ਲਈ ਲੱਗ ਗਿਆ ਤੇ ਉਹ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਸੋ ਇੱਕ ਪਰਸਨ ਨੂੰ ਡਿਟੇਨ ਵੀ ਕੀਤਾ ਗਿਆ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਵੱਲੋਂ, ਵੀ ਹੋ ਸਕਦਾ ਇਸ ਨੇ ਅੱਗ ਲਾਈ ਹੋਵੇ। ਜੀ। ਕਲਾਈਮੇਟ ਚੇਂਜ ਦੇ ਚੱਲਦਿਆਂ ਕਾਫੀ ਜ਼ਿਆਦਾ ਮੌਸਮ ਦੇ ਵਿੱਚ ਤਬਦੀਲੀਆਂ ਆਪਾਂ ਨੂੰ ਦਿਖ ਰਹੀਆਂ ਆ। ਪੂਰੇ ਮੁਲਕ ਭਰ ਦੇ ਵਿੱਚ ਕਹਿੰਦੇ ਵੀ ਗਰਮੀ ਵਾਲੇ ਤਾਪਮਾਨ ਆਲਰੇਡੀ ਆ ਚੁੱਕੇ ਆ। ਬਹੁਤ ਸਾਰੇ ਸਾਊਥ ਵੈਸਟ ਤੇ ਨਾਰਥ ਈਸਟ ਇਲਾਕੇ ਦੇ ਵਿੱਚ ਕਹਿੰਦੇ ਮਈ ਮਹੀਨੇ ਦੇ ਵਿੱਚ ਜੁਲਾਈ ਵਾਲੀ ਗਰਮੀ ਪੈ ਰਹੀ ਆ। ਕਈ ਥਾਵਾਂ ਦੇ ਉੱਤੇ ਐਵਰੇਜ ਦੇ ਨਾਲੋਂ 25 ਡਿਗਰੀ ਵੱਧ ਜਿਹੜਾ ਤਾਪਮਾਨ ਆ ਉਹ ਰਿਕਾਰਡ ਕੀਤਾ ਜਾ ਰਿਹਾ ਹੈਗਾ। ਸੋ ਲੋਅਰ 48 ਸਟੇਟਸ ਦੇ ਵਿੱਚ ਹੁਣ ਤੱਕ ਕਹਿੰਦੇ ਵੀ 11ਵਾਂ ਦਿਨ ਆ ਗਿਆ ਹੈ ਲਗਾਤਾਰ ਰਿਕਾਰਡ ਹੀਟ ਜਿਹੜੀ ਆ ਉਸ ਦਾ ਪੈਣ ਦਾ। ਕਹਿੰਦੇ ਵੀ ਜਿਹੜੇ ਇਸ ਟਾਈਮ ਵੱਧ ਤਾਪਮਾਨ ਰਿਕਾਰਡ ਕੀਤਾ ਜਾ ਰਿਹਾ ਉਹ 15 ਤੋਂ 25 ਡਿਗਰੀ ਐਵਰੇਜ ਇਸ ਦੇ ਵਿੱਚ ਹੈਗਾ। ਕਹਿੰਦੇ ਹੁਣ ਆਮ ਹੀ ਮਿਡ 90s ਤੇ ਲੋ 100s ਦੇ ਵਿੱਚ ਟੈਂਪਰੇਚਰ ਦੇਖਿਆ ਜਾ ਰਿਹਾ ਹੈਗਾ ਆ ਸਾਊਥ ਵੈਸਟ ਤੋਂ ਲੈ ਕੇ ਨਾਰਥ ਈਸਟ ਦੇ ਵਿੱਚ। ਉਧਰ ਕੈਲੀਫੋਰਨੀਆ ਦੇ ਵਿੱਚ ਹਰਜੋਤ ਸਿੰਘ ਜੀ ਵੈਦਰ ਪੈਟਰਨ ਜਿਹੜਾ ਉਹ ਚੇਂਜ ਹੋ ਰਿਹਾ ਆ। ਮਈ ਮਹੀਨੇ ਦੇ ਵਿੱਚ ਹੀ ਹੁਣ ਕਹਿੰਦੇ ਆ ਵੀ ਅੱਗਾਂ ਦਾ ਵਾਈਲਡ ਫਾਇਰ ਸੀਜ਼ਨ ਜਿਹੜਾ ਉਹ ਸ਼ੁਰੂ ਹੋ ਸਕਦਾ ਆ। ਸੋ ਕਹਿੰਦੇ ਵੀ ਇਹ ਜਿਹੜਾ ਰੀਸੈਂਟ ਪੈਟਰਨ ਜਿਹੜਾ ਚੇਂਜ ਹੋਇਆ ਆ, ਆਮ ਦੇ ਨਾਲੋਂ ਵੱਧ ਗਰਮੀ ਜਿਹੜੀ ਪੈ ਰਹੀ ਆ ਉਸ ਨੇ ਸਭ ਕੁਝ ਬੇਹਾਲ ਕੀਤਾ ਆ। ਸੋ ਅੱਗਾਂ ਲਗਾਤਾਰ ਵੱਧ ਰਹੀਆਂ ਨੇ, ਗਰਮੈਸ਼ ਜਿਹੜੀ ਆ ਉਹ ਪਹਿਲੋਂ ਦੇ ਨਾਲੋਂ ਵੱਧ ਪੈ ਰਹੀ ਆ। ਸੋ ਇਹ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਹੈਗਾ ਆ। ਸੋ ਹੋਪਫੁਲੀ ਜਿਹੜਾ ਉਹ ਬਚਾ ਰਵੇ। ਸੈਕਰਾਮੈਂਟੋ ਦੇ ਆਫਿਸ ਵੈਦਰ ਸਰਵਿਸ ਸੈਕਰਾਮੈਂਟੋ ਆਫਿਸ ਨੇ ਫਾਇਰ ਵਾਚ ਦੀ ਆਲਰੇਡੀ ਵਾਰਨਿੰਗ ਦੇ ਦਿੱਤੀ ਆ। ਸੈਕਰਾਮੈਂਟੋ ਵੈਲੀ, ਨਦਰਨ ਸੈਨ ਵਕੀਨ ਵੈਲੀ ਤੇ ਫੁੱਟ ਹਿਲਸ ਦੇ ਵਿੱਚ ਜਿਹੜੀਆਂ 2000 ਫੁੱਟ ਤੋਂ ਥੱਲੇ ਹੈਗਾ ਆ।
ਤੇਜ਼ ਹਵਾਵਾਂ ਦਾ ਦੌਰ ਪਿਛਲੇ 1 ਵੀਕ ਤੋਂ ਆਪਾਂ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਹਾਂ ਵੀ ਉਹ ਚੱਲ ਰਿਹਾ ਆ, ਤੇ ਇਹ ਸਭ ਤੋਂ ਵੱਡਾ ਇੱਕ ਕਾਰਨ ਰਹਿੰਦਾ ਆ ਕਿਸੇ ਵੀ ਵਾਈਲਡ ਫਾਇਰ ਦੇ ਲੋੜੋਂ ਵੱਧ ਤੇ ਤੇਜ਼ੀ ਦੇ ਨਾਲ ਜਿਹੜਾ ਉਹ ਫੈਲਣ ਦੇ ਲਈ। ਸੋ ਹੋਪਫੁਲੀ ਕੁਛ ਠੀਕ ਹੋਵੇ, ਪਰ ਭਵਿੱਖ ਜਿਹੜਾ ਕੋਈ ਬਹੁਤਾ ਚੰਗਾ ਜਿਹੜਾ ਇਸ ਦੇ ਬਾਬਤ ਨਹੀਂ ਲੱਗ ਰਿਹਾ। ਜੀ, ਜੇ ਫਾਇਰ ਦੀ ਗੱਲ ਕਰਦੇ ਜਾਈਏ, ਪਿਛਲੇ ਦਿਨਾਂ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਲਗੂਨਾ ਨਿਕਲ ਏਰੀਏ 'ਚ 30 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ ਸੀ। ਅੱਜ ਲਾਸ ਐਂਜਲਸ ਦੀ ਫਾਇਰ ਡਿਪਾਰਟਮੈਂਟ ਨੇ ਗ੍ਰਿਫਿਥ ਪਾਰਕ ਆਬਜ਼ਰਵੇਟਰੀ ਹੈਗੀ ਆ, ਉੱਥੇ ਉਹਦੇ ਲਾਗੇ ਅੱਗ ਲੱਗ ਗਈ ਸੀ, 50 ਫੁੱਟ ਬਾਈ 100 ਫੀਟ ਸਾਈਜ਼ ਦੀ, ਤੇ ਇੱਕਦਮ ਉਹਨਾਂ ਨੇ ਫਾਇਰ ਡਿਪਾਰਟਮੈਂਟ ਨੇ ਅਲਰਟ ਜਾਰੀ ਕੀਤਾ 2:45 ਤੇ ਸ਼ਾਮੀ ਆਫਟਰਨੂਨ ਦੇ ਵਿੱਚ 3:25 ਤੇ ਅੱਗ ਬਹੁਤ ਜ਼ਿਆਦਾ ਫੈਲ ਗਈ, ਤੇ ਵਿਦਿਨ ਹਾਫ ਐਨ ਆਵਰ 92 ਦੇ ਕਰੀਬ ਫਾਇਰ ਫਾਈਟਰਸ ਉਸ ਨੂੰ ਬੁਝਾਉਣ ਲਈ ਲੱਗ ਗਏ, ਤੇ ਉਹ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ ਹੈਗੇ ਆ। ਸੋ ਇੱਕ ਪਰਸਨ ਨੂੰ ਡਿਟੇਨ ਵੀ ਕੀਤਾ ਗਿਆ ਹੈ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਵੱਲੋਂ, ਵੀ ਹੋ ਸਕਦਾ ਇਸ ਨੇ ਅੱਗ ਲਾਈ ਹੋਵੇ। ਜੀ,